ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਇਨਸਾਫ ਮੋਰਚੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਇਨਸਾਫ ਮੋਰਚੇ 'ਚ ਕੀਤੀ ਸ਼ਮੂਲੀਅਤ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਤੇ ਪ੍ਰਤੀਕਰਮ। ਬੰਦੀ ਸਿੰਘਾਂ ਦੀ ਰਿਹਾਈ ਲਈ ਵਾਈਪੀਐਸ ਚੌਂਕ ਤੇ ਲੱਗੇ ਇਨਸਾਫ ਮੋਰਚੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅੱਗੇ ਦੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮੋਰਚੇ ਦੀ ਅਗਵਾਈ ਕਰ ਰਹੇ ਆਗੂਆਂ ਨੇ ਸਾਰੀਆਂ ਇਨਸਾਫ ਪਸੰਦ ਜਥੇਬੰਦੀਆਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਸਾਡੀਆਂ ਸਾਰੀਆਂ ਮੰਗਾਂ ਜਾਇਜ਼ ਹਨ ਅਤੇ ਸਾਡਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਜੇਕਰ ਸਰਕਾਰ ਨੂੰ ਸਾਡੀਆਂ ਮੰਗਾਂ ਜਾਇਜ਼ ਨਹੀਂ ਲੱਗਦੀਆਂ ਤਾਂ ਇਸ ਤੋਂ ਬਾਅਦ ਸਿੱਖਾਂ ਨਾਲ ਵਿਤਕਰਾ ਹੋਰ ਕੀ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਸ਼ਾਂਤਮਈ ਧਰਨੇ ਤੇ ਬੈਠੇ ਹਾਂ, ਨਾ ਤਾਂ ਸਾਡੇ ਧਰਨੇ ਕਰਕੇ ਲੋਕਾਂ ਨੂੰ ਜਾਂ ਰਾਹਗੀਰਾਂ ਨੂੰ ਕੋਈ ਪਰੇਸ਼ਾਨੀ ਹੈ ਅਤੇ ਨਾ ਹੀ ਸਾਡੇ ਵੱਲੋਂ ਕਿਸੇ ਨੂੰ ਪਰੇਸ਼ਾਨ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਜਾਣਕਾਰੀ ਦਿੱਤੀ ਕਿ 12 ਜਨਵਰੀ ਨੂੰ ਜਥੇਦਾਰ ਹਵਾਰਾ ਦੀ ਮੁਹਾਲੀ ਅਦਾਲਤ ਵਿੱਚ 1998 ਦੇ ਇੱਕ ਕੇਸ ਦੀ ਬਕਾਇਆ ਪੇਸ਼ੀ ਹੈ। ਜੇਕਰ ਇਸ ਵਾਰ ਵੀ ਉਹਨਾਂ ਨੂੰ ਪੇਸ਼ ਨਾ ਕੀਤਾ ਗਿਆ ਤੇ ਸੁਰੱਖਿਆ ਨੂੰ ਲੈ ਕੇ ਫਜ਼ੂਲ ਦੇ ਬਹਾਨੇ ਲਾਏ ਗਏ ਤਾਂ ਇਹ ਸਾਨੂੰ ਸਪਸ਼ਟ ਹੋ ਜਾਵੇਗਾ ਕਿ ਸਰਕਾਰ ਇਸ ਮੁੱਦੇ ਤੇ ਕਿੰਨੀ ਸੰਜੀਦਾ ਹੈ। ਉਹਨਾਂ ਕਿਹਾ ਕਿ ਅਜੇ ਤੱਕ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ ਹੈ, ਪਰ ਮੋਰਚੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਇਨਸਾਫ ਪਸੰਦ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਮੋਰਚੇ ਵਿੱਚ ਆਪਣਾ ਯੋਗਦਾਨ ਪਾਉਣ, ਕਿਉਂਕਿ ਇਹ ਕੇਵਲ ਸਿੱਖਾਂ ਦੀ ਨਹੀਂ ਬਲਕਿ ਮਨੁੱਖੀ ਹੱਕਾਂ ਦੀ ਰਾਖੀ ਲਈ ਲਾਇਆ ਮੋਰਚਾ ਹੈ। ਇਨਸਾਫ ਦੀ ਗੱਲ ਇਸ ਮੁਲਕ ਦੇ ਵਿੱਚ ਕਰਨੀ ਬੜੀ ਔਖੀ ਹੋ ਗਈ, ਖਾਸ ਕਰਕੇ ਮਨੋਰਿਟੀਜ਼ ਨੂੰ ਤੇ ਸਿੱਖਾਂ ਨੂੰ। ਕਿੱਡੀ ਹੈਰਾਨਗੀ ਦੀ ਗੱਲ ਹੈ ਵੀ 1998 ਦੇ ਵਿੱਚ ਮੋਹਾਲੀ ਪੁਲਿਸ ਨੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਖਿਲਾਫ ਇੱਕ ਕੇਸ ਦਰਜ ਕੀਤਾ ਹੈ ਤੇ 1998 ਤੋਂ ਲੈ ਕੇ ਅੱਜ ਤੱਕ ਉਹਨੂੰ ਨਾ ਤਾਂ ਪੇਸ਼ ਕੀਤਾ ਹੈ ਨਾ ਉਸ ਕੇਸ ਦੀ ਸੁਣਵਾਈ ਕਰ ਰਹੇ ਨੇ। ਮਤਲਬ ਇੱਕ ਆਦਮੀ ਬਗੈਰ ਕੇਸ ਦਾ ਟਰਾਇਲ ਪੇਸ਼ ਕੀਤਿਆਂ ਤੋਂ 1998 ਤੋਂ ਅੰਦਰ ਹੈ। ਸਾਡੀ ਕੀ ਹਸਰਤ ਰਹੀ ਹੈ, ਅਸੀਂ ਅਦਾਲਤੀ ਵੀ ਚਾਰਾਜੋਰੀ ਕਰ ਰਹੇ ਸੀ। ਅਦਾਲਤ ਨੂੰ ਜਾ ਕੇ ਕਿਹਾ ਵੀ ਇਹਨਾਂ ਨੇ 1998 ਦਾ ਇੱਕ ਕੇਸ ਰਜਿਸਟਰ ਕੀਤਾ, ਨਾ ਉਹਨਾਂ 'ਚ ਬੰਦੇ ਨੂੰ ਪੇਸ਼ ਕੀਤਾ ਹੈ, ਨਾ ਉਹਦੀ ਅਰੈਸਟ ਪਾਈ ਹੈ, ਨਾ ਚਲਾਨ ਪੇਸ਼ ਕਰ ਰਹੇ ਨੇ, ਨਾ ਉਹਨੂੰ ਪ੍ਰੋਡਿਊਸ ਕਰ ਰਹੇ ਨੇ, ਪੇਸ਼ ਨਹੀਂ ਕਰ ਰਹੇ। ਤੇ ਕਾਹਦਾ ਕਾਨੂੰਨ ਹੈ? ਅਦਾਲਤ ਨੇ ਇੱਕ ਲਗਾਤਾਰ ਬਹੁਤ ਵੱਡੇ ਜਦੋਜਹਿਦ ਬਾਅਦ ਉਹਦੇ SHO ਨੂੰ ਜਿਹੜਾ ਕੰਸਰਨ ਸੀ ਉਹ ਥਾਣੇ ਨੂੰ, ਉਸ ਨੂੰ ਵਾਰਨਿੰਗ ਦਿੱਤੀ ਵੀ ਚਾਹੇ ਤੂੰ ਫਲਾਣੀ ਤਰੀਕ ਤੱਕ ਉਹਨਾਂ ਦਾ ਚਲਾਨ ਲੈ ਕੇ ਆ, ਨਹੀਂ ਤੇ ਫਿਰ ਇਹ ਜਿਹੜਾ ਕੇਸ ਜਿਹੜਾ ਇਹ ਖਾਰਜ ਕਰ ਦਿੱਤਾ ਜਾਏ। ਉਹਦਾ ਨਤੀਜਾ ਇਹ ਨਿਕਲਿਆ ਵੀ ਉਹਨਾਂ ਨੇ ਚਲਾਨ ਜਿਹੜਾ ਹੈ ਉਹ ਪੇਸ਼ ਕਰ ਦਿੱਤਾ ਅਦਾਲਤ 'ਚ। ਪੇਸ਼ ਕਰਨ ਦੇ ਨਾਲ ਦੂਜੀ ਗੱਲ ਇਹ ਪ੍ਰੋਬਲਮ ਆ ਗਈ ਵੀ ਜਦੋਂ ਉਹ ਪੇਸ਼ ਚਲਾਨ ਤਾਂ ਕਰਦਾ, ਮੁਲਜ਼ਮ ਨਹੀਂ ਪੇਸ਼ ਕਰ ਰਹੇ। ਜੇ ਮੁਲਜ਼ਮ ਨਹੀਂ ਕੇਸ 'ਚ ਪੇਸ਼ ਕਰ ਰਹੇ ਤਾਂ ਕੇਸ ਕਿੱਦਾਂ ਚੱਲੇਗਾ? ਮਤਲਬ ਉੱਥੇ ਦਾ ਉੱਥੇ ਝਗੜਾ ਰਿਹਾ। ਹੁਣ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਉਹਨਾਂ ਦੀ ਪੇਸ਼ੀ ਲੱਗੀ ਹੈ, ਅਦਾਲਤ ਨੇ ਵਾਰੰਟ ਦੇ ਦਿੱਤੇ ਨੇ ਤੁਹਾਨੂੰ, ਤੇ ਤੁਸੀਂ ਉਹਨੂੰ ਪੇਸ਼ ਕਰੋ। ਪੇਸ਼ ਕਰਨ ਦਾ ਦੋ ਤਰੀਕੇ ਹੁੰਦੇ ਨੇ, ਚਾਹੇ ਤਾਂ ਉਸ ਜੇਲ੍ਹ ਨੂੰ ਜਿਹੜਾ ਵਾਰੰਟ ਭੇਜ ਦਿੱਤੇ ਜਾਣ ਤੇ ਉਹਨਾਂ ਦੀ ਡਿਊਟੀ ਲਾ ਦਿੱਤੀ ਜਾਵੇ ਵੀ ਤੁਸੀਂ ਪੇਸ਼ ਕਰੋ, ਨਹੀਂ ਤੇ ਜਿਸ ਪੁਲਿਸ ਸਟੇਸ਼ਨ ਦਾ ਚਾਹੇ ਜਿਸ ਸਰਕਾਰ ਦਾ ਵਾਰੰਟ ਹੋਵੇ ਉਹਨੂੰ ਉਹਦੀ ਡਿਊਟੀ ਹੁੰਦੀ ਵੀ ਬੰਦਾ ਜਾ ਕੇ ਉੱਥੋਂ ਲੈ ਕੇ ਤੇ ਪੇਸ਼ ਕਰਨ। ਸੋ ਇਹ ਮੋਹਾਲੀ ਪੁਲਿਸ ਦੀ ਇਹ ਡਿਊਟੀ ਬਣਦੀ ਸੀ ਵੀ ਉਹਨੂੰ ਪੇਸ਼ ਕਰਨ ਜਗਤਾਰ ਸਿੰਘ ਨੂੰ, ਹਵਾਰਾ ਸਾਹਿਬ ਨੂੰ। ਅਜੇ ਤੱਕ ਉਹ ਜਿਹੜਾ ਨਹੀਂ ਕਰ ਰਹੇ। ਹੁਣ ਤਰੀਕ ਇੱਕ ਲੱਗੀ ਹੈ, ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਵੀ ਲੈ ਕੇ ਦੇ ਦਿੱਤੇ ਨੇ। ਅਸੀਂ SSP ਨੂੰ ਜਾਤੀ ਤੌਰ ਤੇ ਵੀ ਅਸੀਂ ਮਿਲ ਕੇ ਆਏ ਹਾਂ। DIG ਸਾਹਿਬ ਇੱਥੇ ਆਏ ਸੀ ਇੱਥੇ ਮੋਰਚੇ ਸਮੇਂ, ਉਹਨਾਂ ਨੂੰ ਵੀ ਕਿਹਾ ਵੀ ਆਹ ਤਾਂ ਤੁਹਾਡੀ ਹਾਲਾਤ ਹੈ ਵੀ ਤੁਸੀਂ ਬੰਦਾ 1998 ਤੋਂ ਬਗੈਰ ਕਿਸੇ ਕਾਰਨ ਤੋਂ ਅੰਦਰ ਰੱਖਿਆ ਹੈ ਤੇ ਇਹ ਕੀ ਕਾਨੂੰਨ ਦੀਆਂ ਗੱਲਾਂ ਕਰਦੇ ਤੁਸੀਂ ਸਾਡੇ ਨਾਲ। ਅਸੀਂ ਉਹਨਾਂ ਨੂੰ ਇਹ ਗੱਲ ਕਹੀ ਵੀ ਜਦੋਂ ਸੱਜਣ 1998 ਤੋਂ ਅੰਦਰ ਹੈ ਤਾਂ ਹੁਣ ਉਹ ਕੇਸ ਨਾ ਹੀ ਚਲਾਓ, ਉਹਨੂੰ ਵਾਪਸ ਲੈ ਲਓ। ਉਹਦੇ 'ਚ 10 ਸਾਲ ਕੈਦ ਹੋਣੀ ਆ ਤੇ 1998 ਤੋਂ 1923 'ਚ ਅਸੀਂ ਆ ਗਏ। ਕਿੰਨੇ ਸਾਲ ਹੋ ਗਏ? 25 ਸਾਲ ਹੋ ਗਏ। 25 ਸਾਲ ਬਗੈਰ ਕਿਸੇ ਕਾਰਨ ਤੋਂ ਜਿਹੜੇ ਹੈ ਜਗਤਾਰ ਸਿੰਘ ਹਵਾਰਾ ਜੀ ਜਥੇਦਾਰ ਸਾਹਿਬ ਜਿਹੜੇ ਨੇ ਉਹ ਜਿਹੜੇ ਅੰਦਰ ਰੱਖੇ ਨੇ। ਸੋ ਬਾਕੀ ਵੀ ਜਿਹੜਾ ਤੁਹਾਡੇ ਸਾਹਮਣੇ ਸਨਮੁਖ ਹੈ, ਇਹ ਮੋਰਚਾ ਲਾਉਣ ਦੀ ਲੋੜ ਨਹੀਂ ਸੀ। ਇਹ ਅਸੀਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਵੀ ਕਹਿ ਚੁੱਕੇ ਹਾਂ, ਅਸੀਂ ਪੰਜਾਬ ਸਰਕਾਰ ਨੂੰ ਵੀ ਕਹਿ ਚੁੱਕੇ ਹਾਂ ਵੀ ਕੁਝ ਹੀ ਦਿਨ ਪਹਿਲੇ ਸੁਪਰੀਮ ਕੋਰਟ ਨੇ UP ਸਟੇਟ ਦੇ ਜਿਹੜੇ ਬੰਦੇ ਸੀ ਜਿਨ੍ਹਾਂ ਨੂੰ ਉਮਰ ਕੈਦ ਹੋਈ ਸੀ, ਉਹਨਾਂ ਦਾ ਉੱਥੇ ਸਵਾਲ ਹੋ ਗਿਆ ਵੀ ਉਹਨਾਂ ਨੂੰ 16 ਸਾਲ ਬਾਅਦ ਕਿਉਂ ਨਹੀਂ ਛੱਡਿਆ। UP ਸਟੇਟ ਦੇ ਵਿੱਚ ਇਹ ਕਾਨੂੰਨ ਆ ਵੀ 16 ਸਾਲ ਤੋਂ ਬਾਅਦ ਤੁਹਾਨੂੰ ਛੱਡਣੇ ਪੈਣਗੇ। ਲਾਈਫਰ ਦਾ ਮਤਲਬ ਇਹ, ਲਾਈਫ ਸੈਂਟੈਂਸ ਦਾ ਮਤਲਬ 16 ਸਾਲ। ਉਹਨਾਂ ਨੇ ਜਿਹੜਾ DG ਪ੍ਰਿਜ਼ਨ ਹੈ UP ਦਾ, ਉਹਨੂੰ ਹਦਾਇਤ ਕੀਤੀ ਵੀ ਐਫੀਡੇਵਿਟ ਲਿਆ ਵੀ ਕਿਹੜੇ ਬੰਦੇ ਤੁਸੀਂ ਛੱਡੇ ਨਹੀਂ, ਜਿਹੜਾ ਨਹੀਂ 16 ਸਾਲ ਪੂਰੇ ਕਰ ਲਏ ਨੇ ਤੇ ਕਿਉਂ ਨਹੀਂ ਛੱਡੇ, ਦੋਨੋਂ ਰੀਜ਼ਨ ਦੇਣੇ ਪੈਣਗੇ।
मतलब सारी दी सारी प्रक्रिया मतलब ਜਿਹੜੀ ਸਾਲਾਂ ਬੱਧੀ ਨਹੀਂ ਹੋਈ ਉਹ ਕੁਝ ਦਿਨਾਂ 'ਚ ਹੀ ਹੋ ਰਹੀ ਹੈ। ਤੇ ਸਾਡੀ ਸਰਕਾਰ ਵੀ ਜਿਹੜੀ ਡਿਊਟੀ ਆ ਜਿਹੜੀ ਹੈ ਉਹਨੂੰ ਪੰਜਾਬ ਦੇ ਕਾਨੂੰਨ ਜਿਹੜੇ ਲਾਗੂ ਹੁੰਦੇ ਨੇ, ਪੰਜਾਬ ਦੇ ਵਿੱਚ ਵੀ 14 ਸਾਲ ਤੋਂ 16 ਸਾਲ ਦੇ ਦਰਮਿਆਨ ਬੰਦੇ ਛੱਡਣੇ ਪੈਂਦੇ ਨੇ, ਸਾਰੇ ਛੱਡੀ ਜਾਂਦੇ ਨੇ, ਪਹਿਲੇ ਵੀ ਛੱਡੇ ਨੇ। ਸੋ ਸਾਡੇ ਜਿਹੜੇ ਬੰਦੀ ਸਿੰਘ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਦੀ ਕਿੰਨੀ 25 ਸਾਲ ਹੋ ਗਏ ਨੇ, ਕੋਈ 37 ਸਾਲ ਹੋ ਕੋਈ 32 ਸਾਲ ਹੋ ਗਿਆ ਹੈ। ਆਇਆ ਸਾਡੇ ਲਈ ਕਾਨੂੰਨ ਨਹੀਂ ਕੋਈ ਹੈਗਾ। ਉਹਨਾਂ ਨੇ ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹਿ ਦਿੱਤੀ ਆ ਵੀ ਜਿਨ੍ਹਾਂ ਦੀ 16 ਸਾਲ ਪੂਰੀ ਹੋ ਗਈ ਆ ਇਹ ਮਤ ਸਮਝੋ ਵੀ ਉਹਨਾਂ ਨੂੰ ਦਰਖਾਸਤ ਦੇਣ ਦੀ ਲੋੜ ਹੈ। ਇਹ ਤੁਹਾਡੀ ਡਿਊਟੀ ਬਣਦੀ ਵੀ ਭਾਈ ਤੇਰੇ 16 ਸਾਲ ਪੂਰੇ ਹੋ ਗਏ ਨੇ, ਤੂੰ ਘਰ ਨੂੰ ਜਾ, ਤੁਹਾਨੂੰ ਆਪ ਉਹਨੂੰ ਰਿਹਾਈ ਕਰਨੀ ਪੈਗੀ। ਸੋ ਦਰਖਾਸਤ ਦੇਣ ਦੀ ਵੀ ਲੋੜ ਨਹੀਂ। ਅਸੀਂ ਇਹਨਾਂ ਸੱਜਣਾਂ ਨੂੰ ਵੀ ਕਿਹਾ ਵੀ ਤੁਸੀਂ ਸਾਨੂੰ ਕਈ ਜਿਹਨੇ ਦਰਖਾਸਤਾਂ ਦਿਓ, ਕਦੀ ਅਸੀਂ ਗਵਰਨਰ ਕੋਲ ਜਾ ਕੇ ਦਰਖਾਸਤ ਦਿੰਦੇ ਹਾਂ ਜਿਹੜਾ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਆ, ਕਦੀ ਕਿਸੇ ਕੋਲ ਜਾਂਦੇ ਹਾਂ। ਅਸੀਂ ਦਰਖਾਸਤਾਂ ਦੇ ਕੇ ਫਾਇਦਾ ਕੀ ਹੈ ਸਾਨੂੰ, ਜਦੋਂ ਤੁਹਾਡਾ ਕਾਨੂੰਨ ਹੀ ਇਹ ਮਾਨਤਾ ਦਿੰਦਾ ਵੀ 16 ਸਾਲਾਂ ਬਾਅਦ ਤੁਸੀਂ ਕੋਈ ਦਰਖਾਸਤ ਨਹੀਂ ਲੈਣੀ, ਬੰਦੇ ਨੂੰ ਘਰ ਭੇਜੋ। ਸੋ ਸਾਡੀ ਜਿਹੜੀ ਮੁਸ਼ਕਿਲ ਦੇਖੋ ਕਿੰਨੀ ਵੱਡੀ ਹੈ ਵੀ ਬੰਦਿਆਂ ਨੂੰ ਕੋਈ ਕਾਨੂੰਨ ਦੀ ਗੱਲ ਹੀ ਨਹੀਂ ਕਰਨ ਨੂੰ ਤਿਆਰ। ਜੇ ਅਦਾਲਤ ਕੋ ਜਾਈਦਾ, ਅਦਾਲਤ ਕਹਿੰਦੀ ਹੈ ਜੀ ਐਗਜ਼ੈਕਟਿਵ ਦਾ ਮਾਮਲਾ, ਜੇ ਐਗਜ਼ੈਕਟਿਵ ਤੋਂ ਕਹਿੰਦੇ ਆ ਕਰ ਰਹੇ ਹਾਂ ਜੀ, ਕਰ ਰਹੇ ਹਾਂ ਜੀ, ਕਰ ਰਹੇ ਹਾਂ ਜੀ, ਇੱਕ ਝੂਠੀ ਮੂਠੀ ਰਿਪੋਰਟ ਬਣਾ ਕੇ ਦਿੰਦੇ ਵੀ ਅਮਨ ਨੂੰ ਬਹੁਤ ਖਤਰਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਾਈਪੀਐਸ ਚੌਂਕ 'ਚ ਲੱਗੇ ਇਨਸਾਫ ਮੋਰਚੇ 'ਚ ਸ਼ਮੂਲੀਅਤ ਕਰਨ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘ ਇੰਡੀਆ ਦੀਆਂ ਜੇਲ੍ਹਾਂ ਵਿੱਚ ਪਿਛਲੇ 30 ਸਾਲਾਂ ਤੋਂ ਬੰਦੀ ਬਣਾ ਕੇ ਰੱਖੇ ਗਏ ਹਨ, ਜੋ ਕਿ ਮਨੁੱਖੀ ਹੱਕਾਂ ਦਾ ਘਾਣ ਹੈ ਅਤੇ ਸਿੱਖਾਂ ਪ੍ਰਤੀ ਸਰਕਾਰ ਦੀ ਨਫ਼ਰਤ ਭਰੀ ਸੋਚ ਨੂੰ ਪ੍ਰਤੱਖ ਕਰਦਾ ਹੈ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਪੰਜਾਬ ਵਿੱਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਤੇ ਵੀ ਆਪਣਾ ਪੱਖ ਸਾਹਮਣੇ ਰੱਖਿਆ। ਮਾਨ ਸਾਹਿਬ, ਜਦੋਂ ਤੁਸੀਂ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ 'ਚ ਆਏ ਹੋ ਤਾਂ ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ ਨੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਸੰਦਰਭ 'ਚ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੀ ਪਹਿਲ ਕਦਮੀ ਨੂੰ, ਜਾਂ ਪੰਜਾਬ ਦੇ ਲੋਕਾਂ ਦੇ ਕੀ ਸਵਾਲ ਨੇ ਰਾਹੁਲ ਗਾਂਧੀ ਨੂੰ, ਤੁਸੀਂ ਕਿੱਦਾਂ ਦੇਖਦੇ ਹੋ? ਰਾਹੁਲ ਗਾਂਧੀ ਨੇ ਕੁਝ ਕੀਤਾ ਤਾਂ ਹੈ ਨਹੀਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸ, ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਉਹਦੇ ਤੇ ਕੀ ਇਲਜ਼ਾਮ ਹੈ ਦੱਸੋ। ਨਹੀਂ, ਤੁਸੀਂ ਵੈਲਕਮ ਕਰਦੇ ਹੋ ਫਿਰ ਉਹਨਾਂ ਦਾ? ਨਹੀਂ, ਐ ਨਹੀਂ ਤੁਸੀਂ ਪੁੱਛ ਸਕਦੇ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਤੁਸੀਂ ਸਵਾਲ ਪੁੱਛਿਆ ਹੈ ਕਿ ਉਹਦੇ ਖਿਲਾਫ ਕੋਈ ਇਲਜ਼ਾਮ ਹੈਗਾ? ਨਹੀਂ, ਇਲਜ਼ਾਮ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜੀ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਂਗਰਸ ਦਾ ਪੈਦਾ ਕੀਤਾ ਹੋਇਆ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਾਰੀ ਗੱਲ? ਉਹ ਆ ਰਿਹਾ ਹੈ, ਜੇ ਆ ਰਿਹਾ ਹੈ ਤੇ ਆਪੋਜੀਸ਼ਨ ਬੀਜੇਪੀ ਦੀ ਤਕੜੀ ਹੋਊਗੀ ਤੇ ਆਪਾਂ ਨੂੰ ਥੋੜਾ ਜਿਹਾ ਆਰਾਮ ਮਿਲੂਗਾ ਸਰਦਾਰ ਜੀ। ਤੇ ਇਹ ਐ ਤਾਂ ਨਹੀਂ ਨਾ ਕਿ ਬੀਜੇਪੀ ਉੱਤੇ ਚੜੀ ਰਹੂਗੀ। ਜੇ ਬਰਾਬਰ ਦੀ ਪਾਰਟੀ ਉਹਦੇ ਮੁਕਾਬਲੇ 'ਚ ਆਊਗੀ ਤੁਹਾਨੂੰ ਸਰਦਾਰ ਸਾਹਿਬ ਫਾਇਦਾ ਹੀ ਹੋਊਗਾ। ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਪਹੁੰਚ ਗਈ ਹੈ। ਉਹ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਨੂੰ ਪੰਜਾਬ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਦਸਤਾਰ ਸਜਾ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ। ਇਹ ਯਾਤਰਾ ਅੱਜ ਭਾਵ 10 ਜਨਵਰੀ ਨੂੰ ਸ਼ੰਭੂ ਸਰਹੱਦ ਰਾਹੀਂ ਪੰਜਾਬ ਵਿੱਚ ਦਾਖਲ ਹੋਈ ਅਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸਿੱਧਾ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੀ। ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿੱਚ ਸ਼ੁਰੂ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਤਿੱਖੇ ਸਵਾਲ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਬੁਲਾਰਿਆਂ ਨੇ ਇਸ ਤੇ ਆਪਣੇ ਪ੍ਰਤੀਕਰਮ ਦਿੱਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਮੁਕੱਦਸ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਕਾਂਗਰਸ ਜ਼ਿੰਮੇਵਾਰ ਸੀ। ਕਾਂਗਰਸ ਨੇ ਹੀ ਦਿੱਲੀ 'ਚ ਨਿਰਦੋਸ਼ ਸਿੱਖਾਂ ਨੂੰ ਤਸੀਹੇ ਦੇ ਕੇ ਕਤਲ ਕੀਤਾ ਸੀ, ਪਰ ਅੱਜ ਸਾਰੇ ਪੰਜਾਬੀ ਕਾਂਗਰਸੀ ਲੀਡਰ ਇਹ ਭੁੱਲ ਕੇ ਰਾਹੁਲ ਗਾਂਧੀ ਦੇ ਸਵਾਗਤ ਦੀਆਂ ਤਿਆਰੀਆਂ ਕਰ ਰਹੇ ਹਨ। ਜਿਹੜਾ ਗਾਂਧੀ ਪਰਿਵਾਰ ਹੈ ਭਾਰਤ ਜੋੜਨ ਦੀ ਬਜਾਏ ਤੋੜਨ ਤੇ ਲੱਗਿਆ ਸੀ। ਆਈ ਪਰਿਵਾਰ ਹੈ ਜਿਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਆਈ ਪਰਿਵਾਰ ਹੈ ਜਿਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਤੇ ਕਤਲ ਕਰਕੇ ਉਹਨੂੰ ਇਨਸਾਫ ਨਹੀਂ ਦਿਵਾਉਣ ਦਿੱਤਾ। ਆਈ ਪਰਿਵਾਰ ਹੈ ਜਿਨੇ ਪੰਜਾਬ ਦਾ ਪਾਣੀ ਖੋਇਆ। ਜਿੰਨਾ ਪੰਜਾਬ ਦਾ ਪਾਣੀ ਹੈ, ਜੇ ਰਾਜਸਥਾਨ ਗਿਆ ਜਾਂ ਹਰਿਆਣੇ ਜਾਣਾ ਜਾ ਰਿਹਾ ਸੀ, ਮਿਹਰਬਾਨੀ ਗਾਂਧੀ ਪਰਿਵਾਰ ਦੀ ਹੈ। ਇੰਦਰਾ ਗਾਂਧੀ ਦੀ ਕਰਕੇ ਉਹਨੇ ਦਰਬਾਰਾ ਸਿੰਘ ਉਦੋਂ ਚੀਫ ਮਿਨਿਸਟਰ ਸੀ, ਧੱਕੇ ਨਾਲ ਰਾਜਸਥਾਨ ਦੀ ਨਹਿਰ ਕੱਢੀ, ਜਿਹੜਾ ਅੱਜ ਪਾਣੀ ਜਾ ਰਿਹਾ ਹੈ ਇੰਦਰਾ ਗਾਂਧੀ ਨੇ ਕਢਾਇਆ। ਉਵੇਂ ਹੀ ਜਿਹੜਾ ਐਸਵਾਈਐਲ ਨਹਿਰ, ਉਹ ਵੀ ਇੰਦਰਾ ਗਾਂਧੀ ਨੇ ਐਸਵਾਈਐਲ ਨਹਿਰ ਦਾ ਨੀਂਹ ਪੱਥਰ ਰੱਖਿਆ ਤੇ ਮਨਜ਼ੂਰੀ ਦਿੱਤੀ ਸੀ। ਤੋ ਇਸ ਕਰਕੇ ਆ ਜਿਹੜਾ ਖਾਨਦਾਨ ਹੈ ਨਹਿਰੂ, ਜਿੰਨਾ ਨੁਕਸਾਨ ਇਸ ਪਰਿਵਾਰ ਨੇ ਤੇ ਕਾਂਗਰਸ ਪਾਰਟੀ ਨੇ ਪੰਜਾਬ ਦਾ ਕੀਤਾ, ਮੈਨੂੰ ਲੱਗਦਾ ਹੋਰ ਕੋਈ ਕਰ ਨਹੀਂ ਸਕਦਾ। ਆ ਇੱਕ ਡਰਾਮਾ ਹੈ। ਦਿਲੋਂ ਬੰਦੇ ਜੋੜਨਾ ਦੀ ਗੱਲ ਹੁੰਦੀ ਹੈ, ਦਿਲੋਂ
ਡਰਾਮਾ ਕਰਨਾ ਤਾਂ ਕੋਈ ਮਰਜ਼ੀ ਕਰ ਲੈ। ਜਿਹੜੇ ਕਾਂਗਰਸੀ ਭੱਜ ਰਾਹੁਲ ਗਾਂਧੀ ਦਾ ਸਵਾਗਤ ਕਰ ਰਹੇ ਨੇ, ਮੈਂ ਤਾਂ ਉਹਨਾਂ ਨੂੰ ਕਹਿੰਦੇ ਕਿ ਪਹਿਲੇ ਆਪ ਦੀ ਜ਼ਮੀਰ ਤੋਂ ਤੁਸੀਂ ਸਵਾਲ ਕਰੋ ਕਿ ਜਿਸ ਗਾਂਧੀ ਖਾਨਦਾਨ ਨੇ ਪੰਜਾਬ ਦੇ ਟੋਟੇ ਕੀਤੇ, ਟੁਕੜੇ ਪੰਜਾਬ ਕਰਕੇ ਰਾਜਸਥਾਨ, ਹਰਿਆਣਾ, ਹਿਮਾਚਲ ਕੀ ਕੁਝ ਪੰਜਾਬ ਨੂੰ ਕਿੱਥੇ ਕਰਕੇ ਛੱਡਦਾ, ਇਹਦੀ ਜਵਾਹਰ ਲਾਲ ਨਹਿਰੂ ਇਹਦੇ ਪਰਦਾਦੇ ਦੀ ਦੇਣ ਸੀਗੀ। ਇੰਦਰਾ ਗਾਂਧੀ ਨੇ ਜੇ 2 ਵੱਡੇ ਹਮਲੇ ਪੰਜਾਬ ਦੇ ਉੱਤੇ ਹੋਏ ਨੇ, ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਹਮਲਾ ਇੰਦਰਾ ਗਾਂਧੀ ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਢੇਰੀ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ। ਪਿਓ ਇਹਦਾ ਜਿਹਨੇ ਕਤਲੇਆਮ ਕੀਤੇ, ਇਸ ਗਾਂਧੀ ਪਰਿਵਾਰ ਨੇ ਜਿੰਨੀ ਦਹਿਸ਼ਤ ਪੰਜਾਬ ਤੇ ਸਿੱਖਾਂ ਦੇ ਉੱਤੇ, ਇਹਨੂੰ ਅੱਜ ਤਾਈਂ ਇਸ ਪਰਿਵਾਰ ਨੇ ਮਾਫੀ ਨਹੀਂ ਮੰਗੀ ਤੇ ਤੁਸੀਂ ਭੱਜ ਜਾ ਕੇ ਇਸ ਪਰਿਵਾਰ ਦਾ ਸਵਾਗਤ ਕਰ ਰਹੇ ਹੋ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਇਸ ਵਾਰ ਸਾਡਾ ਪਾਣੀ ਜਿਹੜਾ ਰਿਪੇਰੀਅਨ ਸਿਧਾਂਤ ਕਿ ਸੂਬੇ ਦਾ ਹੱਕ ਹੁੰਦਾ ਪਾਣੀਆਂ ਦੇ ਉੱਤੇ, ਚੱਕ ਕੇ ਇਹਦੀ ਦਾਦੀ ਨੇ ਸਾਡਾ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ। ਅੱਜ ਸਾਡੇ ਪਿੰਡ ਹੈਗੇ ਟੇਲਾਂ ਦੇ ਪਿੰਡ ਜਿੱਥੇ ਪਾਣੀ ਨਹੀਂ ਪਹੁੰਚਦਾ। SYL ਦੀ ਟੱਕ ਇਹਦੀ ਦਾਦੀ ਨੇ, ਇੰਦਰਾ ਗਾਂਧੀ ਨੇ ਅਮਰਿੰਦਰ ਸਿੰਘ ਦੇ ਨਾਲ ਲਗਾ ਕੇ SYL ਦੀ ਨਹਿਰ ਬਾਦਲ ਸਾਹਿਬ ਨੇ ਚੱਕ ਕੇ ਸਾਰੀ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕੀਤੀ ਕਿ ਨਹਿਰ ਬਣਨ ਨਹੀਂ ਦੇਵਾਂਗੇ, ਟੁੱਕਾ ਪਾਣੀ ਜਾਣ ਨਹੀਂ ਦੇਵਾਂਗੇ। ਤੇ ਅੱਜ ਜਦ ਲੜਾਈ ਹੋ ਰਹੀ ਹੈ SYL ਦੇ ਉੱਤੇ, ਜਿੱਥੇ ਭਗਵੰਤ ਮਾਨ ਕਦੇ ਜਾ ਕੇ ਕੇਂਦਰ ਦਾ ਮੰਤਰੀ ਜਿਹੜਾ ਰਾਜਸਥਾਨ ਹੈ ਕਦੇ ਉਹਦੇ ਨਾਲ ਗੱਲਬਾਤ ਕਰ ਰਿਹਾ, ਕਦੇ ਹਰਿਆਣੇ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰ ਰਿਹਾ ਤੇ ਕਹਿ ਰਿਹਾ ਹੈਗਾ ਕਿ ਹੁਣ ਸਾਡੀ ਪਾਣੀ ਦੀ ਗਿਣਤੀ ਮਿੰਤੀ ਕਰ ਲਓ, ਜੇ ਵੱਧ ਘੱਟ ਹੈ ਤਾਂ ਲੈ ਲਓ। ਕੱਲ ਇਹਨਾਂ ਨੇ ਜੇ ਕਹਿਤਾ ਕਿ ਉਹਦੇ ਵਿੱਚ ਕਮੇਟੀ ਬਿਠਾ ਕੇ ਕਹਿਤਾ ਕਿ ਹਾਂ ਜੀ ਪਾਣੀ ਵੱਧ ਹੈ ਦੇ ਦਿਓ। ਹਰ ਪਾਸਿਓਂ ਸਾਡੇ ਪੰਜਾਬ ਦੇ ਨਾਲ ਸਮਝੌਤਾ ਡਾਕਾ ਇਹ ਦੋਨੋਂ ਪਾਰਟੀਆਂ ਪਾ ਰਹੀਆਂ ਨੇ ਤੇ ਤੁਸੀਂ ਚੱਕ ਕੇ ਇਹੋ ਜਿਹੇ ਰਾਹੁਲ ਗਾਂਧੀ ਦਾ ਸਵਾਗਤ ਕਰ ਰਹੇ ਹੋ ਜਿਨ੍ਹਾਂ ਨੇ ਇੰਨੀ ਵੱਡੀ ਪੰਜਾਬ ਦੇ ਉੱਤੇ ਨੁਕਸਾਨ ਕੀਤਾ ਹੈ, ਭਾਵੇਂ ਪੰਜਾਬ ਦੇ ਆਮਦਨ ਤੇ ਢਿੱਡ 'ਚ ਲੱਤ ਮਾਰੀ ਹੈ ਪਾਣੀਆਂ ਖੋ ਕੇ। ਤੇ ਸਾਡੇ ਧਾਰਮਿਕ ਸਥਾਨਾਂ ਦੇ ਤੇ ਸਿੱਖ ਭਰਾਵਾਂ ਨੇ ਕੁਝ ਆਪਣੀ ਜ਼ਮੀਰ ਜਗਾਓ। ਮੈਂ ਤਾਂ ਆਹੀ ਕਾਂਗਰਸੀਆਂ ਨੂੰ ਕਹਾਂਗੀ ਕਿ ਤੁਸੀਂ ਪਹਿਲੇ ਜਵਾਬ ਦਿਓ ਕਿ ਇਹੋ ਜਿਹੇ ਬੰਦੇ ਦਾ ਸਵਾਗਤ ਕਰਨਾ ਚਾਹੀਦਾ ਹੈ ਕਿ ਕਾਲੀ ਝੰਡੀਆਂ ਦਿਖਾ ਕੇ ਬਾਈਕਾਟ ਕਰਕੇ ਸਵਾਲ ਪੁੱਛਣਾ ਚਾਹੀਦਾ ਕਿ ਪਹਿਲੇ ਮਾਫੀ ਮੰਗ ਤਾਂ ਪੰਜਾਬ ਦੇ ਵਿੱਚ ਵੜ। ਇਹ ਉਹੀ ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਹੈ ਜਿਨੇ ਪੰਜਾਬ ਦਾ ਤੇ ਸਿੱਖਾਂ ਦਾ ਇੱਕ ਬਹੁਤ ਵੱਡਾ ਕਾਂਡ ਕੀਤਾ। ਦੁਨੀਆ ਦੇ ਇਤਿਹਾਸ ਦੇ ਵਿੱਚ ਸ਼ਾਇਦ ਹੀ ਕਿਸੇ ਸੂਬੇ ਦਾ ਤੇ ਕਿਸੇ ਕੌਮ ਦਾ ਐਡਾ ਵੱਡਾ ਕਾਂਡ ਹੋਇਆ ਹੋਵੇ ਜੋ ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਨੇ ਸਿੱਖਾਂ ਦਾ ਕੀਤਾ। ਅੱਜ ਇਸ ਮੌਕੇ ਤੇ ਮੇਰਾ ਕਾਂਗਰਸ ਦੀ ਪੰਜਾਬ ਲੀਡਰਸ਼ਿਪ, ਖਾਸ ਕਰਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਨੂੰ ਇਹ ਸਵਾਲ ਹੈ ਕਿ ਉਹੀ ਗਾਂਧੀ ਪਰਿਵਾਰ ਹੈ, ਇਹ ਉਹੀ ਕਾਂਗਰਸ ਪਾਰਟੀ ਹੈ ਜਿਨੇ ਅਕਾਲ ਤਖਤ ਸਾਹਿਬ ਟੈਂਕਾਂ ਤੋਪਾਂ ਦੇ ਨਾਲ ਢਹਿ ਕਰ ਦਿੱਤਾ। ਇਹ ਉਹੀ ਗਾਂਧੀ ਪਰਿਵਾਰ ਹੈ ਜਿਨੇ ਦਿੱਲੀ ਦੀਆਂ ਸੜਕਾਂ ਤੇ ਭਜਾ ਕੇ ਸਿੱਖਾਂ ਦਾ ਕਤਲ ਕੀਤਾ ਤੇ ਬਾਅਦ ਚ ਹੁੱਬ ਕੇ ਇਹ ਗੱਲ ਕਹੀ ਕਿ ਜਦੋਂ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਹਿਲਦੀ ਹੈ। ਇਹ ਉਹੀ ਗਾਂਧੀ ਪਰਿਵਾਰ ਹੈ ਜਿਨੇ ਪੰਜਾਬ ਦੀ ਹਿੱਕ ਪਾੜ ਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ, SYL ਨਹਿਰ ਬਣਾਈ। ਇਹ ਉਹੀ ਗਾਂਧੀ ਪਰਿਵਾਰ ਹੈ ਜਿਨੇ ਸਾਰੇ ਦੇਸ਼ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਤੇ ਐਮਰਜੈਂਸੀ ਲਾਈ। ਤੇ ਅੱਜ ਰਾਜਾ ਵੜਿੰਗ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਸ ਗੱਲ ਦਾ ਜਵਾਬ ਦੇਣ ਕਿ ਰਾਹੁਲ ਗਾਂਧੀ ਦੇ ਕਦਮ ਅੱਜ ਉਸੇ ਪੰਜਾਬ ਦੀ ਧਰਤੀ ਤੇ ਹੋ ਕੇ ਲੰਘਣਗੇ, ਉਹ ਸਰਹੰਦ ਜਿੱਥੇ ਬਹੁਤ ਵੱਡੀ ਸ਼ਹੀਦੀ ਹੋਈ, ਤੇ ਫਿਰ ਹਰਮੰਦਰ ਸਾਹਿਬ ਜਿੱਥੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਦੇ ਨਾਲ ਸਿੱਖਾਂ ਦੀ ਰੂਹ ਨੂੰ ਛਲਨੀ ਕੀਤਾ। ਉਹ ਕਿਹੜੇ ਹੱਕ ਦੇ ਨਾਲ ਇਸ ਪੰਜਾਬ ਦੀ ਧਰਤੀ ਦੇ ਉੱਤੇ ਕਦਮ ਰੱਖ ਰਿਹਾ ਹੈ? ਕੀ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਤੇ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਪੰਜਾਬ ਦੀ ਉਹ ਸ਼ਹੀਦੀਆਂ ਨੂੰ ਭੁੱਲੀ ਹੈ ਜਾਂ ਸਿੱਖਾਂ ਦੇ ਹੋਏ ਉਸ ਕਾਂਡ ਨੂੰ ਭੁੱਲੀ ਹੈ? ਜਾਂ ਤਾਂ ਅੱਜ ਰਾਹੁਲ ਗਾਂਧੀ ਸਮੇਤ ਸਾਰੀ ਕਾਂਗਰਸ ਪਾਰਟੀ ਸ਼ੰਭੂ ਬਾਰਡਰ ਤੇ ਖੜੀ ਹੋ ਕੇ ਇੰਦਰਾ ਗਾਂਧੀ ਮੁਰਦਾਬਾਦ ਦਾ ਨਾਰਾ ਲਾਵੇ, ਫੇਰ ਪੰਜਾਬ ਦੀ ਧਰਤੀ ਦੇ ਉੱਤੇ ਕਦਮ ਰੱਖੇ। ਨਹੀਂ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਤੇ ਕਾਂਗਰਸ ਦੇ ਪੰਜਾਬ ਦੇ ਲੀਡਰਸ਼ਿਪ ਨੂੰ ਪੰਜਾਬ ਤੇ ਕੌਮ ਕਦੇ ਮਾਫ ਨਹੀਂ ਕਰੇ। ਕਿ ਤੁਸੀਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ, ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਤੇ ਉਸ ਯਾਤਰਾ ਦੇ ਵਿੱਚ ਕੀ ਜੋੜਿਆ ਤੁਸੀਂ? ਮੈਂ ਗੱਲ ਅੱਜ ਸਿਰਫ ਪੰਜਾਬ ਤੱਕ ਸੀਮਿਤ ਰੱਖੂੰਗਾ। ਜੇ ਪੰਜਾਬ ਨੂੰ ਖਰਾਬ ਕੀਤਾ, ਪੰਜਾਬ ਨੂੰ ਤੋੜਿਆ, ਉਹ ਕਾਂਗਰਸ ਜ਼ਿੰਮੇਵਾਰ ਆ ਉਹਦੇ ਲਈ, ਤੇ ਵਿਸ਼ੇਸ਼ ਤੌਰ ਤੇ ਉਹਦੇ ਲਈ ਇੰਦਰਾ ਗਾਂਧੀ ਤੇ ਇੰਦਰਾ ਗਾਂਧੀ ਦਾ ਪਰਿਵਾਰ ਹੈ। ਕੀ ਰਾਹੁਲ ਗਾਂਧੀ ਪੰਜਾਬ ਵਿੱਚ ਆ ਕੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਗੱਲਾਂ ਦਾ ਜਵਾਬ ਦੇਊਗਾ ਜਿਹੜਾ ਪੰਜਾਬ ਦਾ ਨੁਕਸਾਨ, ਪੰਜਾਬ ਦਾ ਵਿਰੋਧ, ਪੰਜਾਬ ਦਾ ਇਕਨੋਮਿਕਲੀ, ਪੰਜਾਬ ਦਾ ਜੀਓਗ੍ਰਾਫੀਕਲੀ, ਪੰਜਾਬ ਦਾ ਪੋਲੀਟੀਕਲੀ ਤੇ ਪੰਜਾਬ ਦਾ ਫਿਜ਼ੀਕਲੀ ਨੁਕਸਾਨ ਕਾਂਗਰਸ ਵੇਲੇ ਹੋਇਆ ਹੈ? ਉਹਦੇ ਲਈ ਰਾਹੁਲ ਗਾਂਧੀ ਆਪਣੀ ਜ਼ਿੰਮੇਵਾਰੀ ਲਊਗਾ। ਸਭ ਤੋਂ ਪਹਿਲਾਂ ਮੈਂ ਸਵਾਲ ਕਰਦਾ ਰਾਹੁਲ ਜੀ
ਪੰਜਾਬ ਦੇ ਲੋਕ ਤੁਹਾਤੋਂ ਜਵਾਬ ਪੁੱਛਦੇ ਨੇ ਪਹਿਲਾ ਕਿ ਤੁਹਾਡੀ ਦਾਦੀ ਇੰਦਰਾ ਗਾਂਧੀ ਉਸ ਵੇਲੇ ਪ੍ਰਧਾਨ ਮੰਤਰੀ ਸੀ ਜਦ ਪੰਜਾਬੀ ਸੂਬਾ ਹੋਂਦ ਵਿੱਚ ਆਇਆ। ਤੁਸੀਂ ਇਸ ਗੱਲ ਦਾ ਜਵਾਬ ਪੰਜਾਬੀਆਂ ਨੂੰ ਇਸ ਜੋੜੋ ਯਾਤਰਾ ਵਿੱਚ ਦੇ ਸਕੋਗੇ ਕਿ ਪੰਜਾਬੀ ਸੂਬਾ ਬਣਾਉਣ ਵੇਲੇ ਇਹਨੂੰ ਲੰਗੜਾ ਲੂਲਾ ਤੇ ਵੀ ਹੈਡਡ ਕਿਉਂ ਕੀਤਾ ਗਿਆ? ਚੰਡੀਗੜ੍ਹ ਕਿਉਂ ਖੋਇਆ ਗਿਆ? ਹੈਡਵਰਕਸ ਕਿਉਂ ਖੋਏ ਗਏ? ਪੰਜਾਬ ਦੇ ਪਾਣੀ ਕਿਉਂ ਖੋਏ ਗਏ? ਪੰਜਾਬੀ ਬੋਲਦੇ ਇਲਾਕੇ ਕਿਉਂ ਖੋਏ ਗਏ? ਇਹ ਜਵਾਬ ਰਾਹੁਲ ਜੀ ਤੁਹਾਨੂੰ ਪੰਜਾਬ ਜੋੜੋ ਯਾਤਰਾ ਵਿੱਚ ਲੋਕ ਪੁੱਛਣਗੇ ਤੇ ਪੰਜਾਬ ਤੁਹਾਤੋਂ ਉਮੀਦ ਰੱਖਦਾ ਕਿ ਇਹਦਾ ਜਵਾਬ ਦਿਓਗੇ। ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਰਾਹੁਲ ਜੀ, ਤੁਹਾਨੂੰ ਇਹ ਵੀ ਪੰਜਾਬ ਦੇ ਲੋਕਾਂ ਨੂੰ ਦੱਸਣਾ ਪਊਗਾ ਕਿ ਆਪਰੇਸ਼ਨ ਬਲੂ ਸਟਾਰ ਨੂੰ ਤੁਸੀਂ ਜਸਟੀਫਾਈ ਕਰਦੇ ਹੋ ਕਿ ਕੰਡੈਮ ਕਰਦੇ ਹੋ। ਲੋਕ ਤੁਹਾਤੋਂ ਇਸ ਗੱਲ ਦੀ ਉਮੀਦ ਰੱਖਦੇ ਨੇ ਕਿ ਤੁਸੀਂ ਭਾਰਤ ਜੋੜੋ ਯਾਤਰਾ ਚੱਲੀ ਹੈ, ਜਿੰਨਾ ਚਿਰ ਭਾਰਤ ਜੋੜੋ ਯਾਤਰਾ ਵਿੱਚ ਤੁਸੀਂ ਆਪਣੀਆਂ ਗਲਤੀਆਂ ਨੂੰ ਕਬੂਲ ਨਹੀਂ ਕਰੋਗੇ ਤੇ ਉਹ ਗਲਤੀਆਂ ਲਈ ਜੋ ਕੀਤੇ ਤੁਹਾਡੇ ਗੁਨਾਹ ਉਹ ਕਾਬਲੇ ਨਾ ਮਾਫੀ ਨੇ ਵੈਸੇ, ਕਿਉਂਕਿ ਜਿਹੜਾ 10,000 ਲੋਕ ਦਰਬਾਰ ਸਾਹਿਬ ਪਰਿਕਰਮਾ ਵਿੱਚ 1984 ਵਿੱਚ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਬੰਦ ਨਹੀਂ ਮਿਲਣੇ। ਪਰ ਫਿਰ ਵੀ ਮੈਂ ਪੁੱਛਦਾ ਕਿ ਰਾਹੁਲ, ਯੂ ਜਸਟੀਫਾਈ ਆਪਰੇਸ਼ਨ ਬਲੂ ਸਟਾਰ ਔਰ ਯੂ ਕੰਡੈਮ ਇਟ? ਪੰਜਾਬ ਦੇ ਆਪਣੇ ਪੰਜਾਬ ਜੋੜੋ ਯਾਤਰਾ ਵਿੱਚ ਤੁਹਾਨੂੰ ਇਹ ਦੱਸਣਾ ਪਊਗਾ ਜਦ ਤੁਸੀਂ ਕੱਲ ਸਵੇਰੇ ਫਤਿਹਗੜ੍ਹ ਸਾਹਿਬ ਤੋਂ ਤੁਰੋਗੇ। ਤੀਸਰੀ ਗੱਲ ਮੈਂ ਰਾਹੁਲ ਗਾਂਧੀ ਤੋਂ ਪੁੱਛਣਾ ਚਾਹੁੰਦਾ, ਮੈਂ ਕਿਸੇ ਦਾ ਬਰੀਫ ਨਹੀਂ, ਅਕਾਲੀ ਦਲ ਪੁੱਛਦਾ ਰਾਹੁਲ ਗਾਂਧੀ ਨੂੰ ਕਿ ਜੋ 1984 ਵਿੱਚ ਇੰਦਰਾ ਦੇ ਮਰਡਰ ਤੋਂ ਬਾਅਦ ਦਿੱਲੀ ਤੋਂ ਬਿਨਾਂ ਕਾਨਪੁਰ, ਪਖਾਰੋ, ਦੂਸਰੇ ਦੇਸ਼ ਦੇ ਇਲਾਕਿਆਂ ਵਿੱਚ ਕਤਲੇਆਮ ਹੋਇਆ, ਉਹਦੇ ਬਾਰੇ ਤੁਸੀਂ ਚੁੱਪ ਕਿਉਂ ਆ ਰਾਹੁਲ ਜੀ? ਜੋ ਸਾਡੀਆਂ ਫਿਗਰਸ ਨੇ ਉਹ ਇਹ ਕਹਿੰਦੀਆਂ ਨੇ ਕਿ ਦਿੱਲੀ ਵਿੱਚ 10,000 ਦੇ ਨੇੜੇ ਤਕਰੀਬਨ ਕਤਲ ਹੋਇਆ, ਪਰ ਜੋ ਸਰਕਾਰੀ ਫਿਗਰਸ ਆ ਉਹ 2800 ਦੀ ਦੱਸਦੇ ਆ। ਬਿਨਾਂ ਉਸ ਬਹਿਸ 'ਚ ਪਏ ਮੈਂ ਰਾਹੁਲ ਜੀ ਪੁੱਛਦਾ ਕਿ ਜੇ 2800 ਕਤਲ ਹੋਏ ਆ ਤਾਂ ਸਾਡੀ ਉਸ ਵੇਲੇ ਦੀ ਸਰਕਾਰ, ਜਿਸ ਦਾ ਤੁਹਾਡਾ ਪਿਤਾ ਪ੍ਰਾਈਮ ਮਿਨਿਸਟਰ ਸੀ ਤੇ ਦਿੱਲੀ ਦੀ ਪੁਲਿਸ ਉਹਦੇ ਥੱਲੇ ਸੀ, ਤੁਸੀਂ ਕਿੰਨੇ ਪਰਚੇ ਦਰਜ ਕੀਤੇ? ਕੀ ਉਹ ਖੂਨ ਮਨੁੱਖ ਦਾ ਨਹੀਂ ਸੀ? ਕੀ ਉਹ ਖੂਨ ਇਨਸਾਨੀਅਤ ਦਾ ਨਹੀਂ ਸੀ? ਤੁਸੀਂ ਕਿੰਨਿਆਂ ਨੂੰ ਸਜ਼ਾਵਾਂ ਦਿੱਤੀਆਂ? ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸ਼ਬਦੀ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਆਪਣੇ 3C ਏਜੰਡੇ ਤੇ ਕੀ ਸਟੈਂਡ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੀ ਸਿਆਸਤ ਵਿੱਚ ਬਦਲਾਅ ਲਿਆਉਣ ਲਈ 3C ਦੀ ਗੱਲ ਕੀਤੀ ਸੀ। ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਸਿਆਸਤ ਵਿੱਚ ਮਾੜੇ ਕਿਰਦਾਰ ਦੇ ਲੋਕ, ਭ੍ਰਿਸ਼ਟ ਲੋਕ ਅਤੇ ਅਪਰਾਧਿਕ ਪਿਛੋਕੜ ਦੇ ਲੋਕ ਨਹੀਂ ਆਉਣਗੇ, ਪਰ ਅੱਜ ਕੀ ਹੋ ਰਿਹਾ ਹੈ? ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਸੀ। ਉਹਨਾਂ ਨੇ ਪੰਜਾਬ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੋਧੀ ਦਾਅਵਿਆਂ ਤੇ ਸਵਾਲ ਚੁੱਕੇ ਸੀ। ਸੁਖਪਾਲ ਖਹਿਰਾ ਨੇ ਕਿਹਾ ਕਿ ਸਰਕਾਰ ਕੋਲ ਸਾਲ 2022 ਵਿੱਚ ਭ੍ਰਿਸ਼ਟਾਚਾਰ ਖਿਲਾਫ 3.71 ਲੱਖ ਸ਼ਿਕਾਇਤਾਂ ਆਈਆਂ, ਪਰ ਸਿਰਫ 172 FIR ਦਰਜ ਹੋਈਆਂ। ਇਸ ਤੋਂ ਸਪਸ਼ਟ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਕਿੰਨੀ ਕੁ ਗੰਭੀਰ ਹੈ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਜਿਹੜੇ ਅਖੌਤੀ ਕੱਟੜ ਇਮਾਨਦਾਰ ਅਰਵਿੰਦ ਕੇਜਰੀਵਾਲ ਐਂਡ ਪਾਰਟੀ ਉਹਦੇ ਬਾਰੇ ਚਰਚਾ ਕਰਨੀ। ਉਹਨਾਂ ਦੇ ਆਪਣੇ ਵੱਲੋਂ ਕਹੇ ਹੋਏ ਸ਼ਬਦ, ਆਪਣੇ ਵੱਲੋਂ ਤੈਅ ਕੀਤਾ ਹੋਇਆ ਪੈਮਾਨਾ ਕਿ ਅਸੀਂ ਰਾਜਨੀਤੀ ਨੂੰ ਇਸ ਦੇਸ਼ ਵਿੱਚ ਐਡੇ ਵੱਡੇ ਪੱਧਰ ਤੇ ਬਦਲਾਂਗੇ, ਤੇ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ 3Cs ਲਾਗੂ ਕਰਾਂਗੇ। 3Cs ਭਾਵ ਕਿ ਅਸੀਂ ਕ੍ਰਿਮੀਨਲਸ ਨੂੰ ਆਉਣ ਨਹੀਂ ਦਿਆਂਗੇ, ਅਸੀਂ ਕਰਪਟ ਬੰਦਿਆਂ ਨੂੰ ਆਉਣ ਨਹੀਂ ਦਿਆਂਗੇ ਰਾਜਨੀਤੀ 'ਚ, ਤੇ ਅਸੀਂ ਕਰੈਕਟਰਲੈਸ ਬੰਦਿਆਂ ਨੂੰ ਆਉਣ ਨਹੀਂ ਦਿਆਂਗੇ। ਇਹ ਅਰਵਿੰਦ ਕੇਜਰੀਵਾਲ ਦੀਆਂ 3Cs ਉਸਨੇ ਬਹੁਤ ਪ੍ਰੋਪਗੇਟ ਕੀਤਾ ਔਰ ਲੋਕਾਂ ਨੇ ਬਹੁਤ ਭਰੋਸਾ ਕੀਤਾ ਕਿ ਪੰਜਾਬ ਦੇ ਵਿੱਚ ਸ਼ਾਇਦ ਇੱਕ ਬਹੁਤ ਭਾਰੀ ਪਰਿਵਰਤਨ ਰਾਜਨੀਤੀ ਵਿੱਚ ਲਿਆਏ ਗਏ ਕੇਜਰੀਵਾਲ ਐਂਡ ਪਾਰਟੀ, ਤੇ ਵੋਟਾਂ ਪਾ ਕੇ ਲੋਕਾਂ ਨੇ 92 MLA ਜਿਤਾ ਕੇ ਭੇਜ ਦਿੱਤੇ। ਸਰਕਾਰ ਬਣ ਗਈ। ਪਹਿਲੇ ਸਾਲ ਵਿੱਚ ਭ੍ਰਿਸ਼ਟਾਚਾਰ ਕਰਕੇ, ਯਾਨੀ ਕਰਪਸ਼ਨ ਦੇ ਕਰਕੇ, ਕਰਪਟ 2 ਮੰਤਰੀਆਂ ਨੂੰ ਆਪ ਹੀ ਕੱਢਣਾ ਪੈ ਗਿਆ ਉਹਨਾਂ ਨੂੰ। ਇੱਕ ਨੂੰ ਤਾਂ ਪਹਿਲਾਂ ਆਪ ਹੀ ਕੱਢਤਾ, ਡਾਕਟਰ ਵਿਜੇ ਸਿੰਗਲੇ ਦੀ ਆਡੀਓ ਆਪ ਹੀ ਕਿਤੇ ਸੁਣ ਲਈ ਇਕੱਲਿਆਂ ਨੇ, ਉਹ ਤੇ ਇਲਜ਼ਾਮ ਲਾਤਾ ਔਰ ਉਹਨੂੰ ਕੱਢ ਕੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਦੂਸਰਾ, ਫੌਜਾ ਸਿੰਘ ਸਰਾਰੀ ਦੀ ਇੱਕ ਆਡੀਓ ਆਉਂਦੀ ਆ ਕਰਪਟ ਮਿਨਿਸਟਰ ਦੀ, ਐਕਸਟੋਰਸ਼ਨ ਦੀ, ਉਹ ਸਾਜ਼ਿਸ਼ ਕਰਕੇ ਪੈਸੇ ਉਗਰਾ ਰਿਹਾ ਵਾ ਲੋਕਾਂ ਦੇ ਕੋਲੋਂ। ਉਹਨੂੰ ਫਿਰ 6 ਮਹੀਨੇ ਪੂਰਾ ਬਚਾਇਆ। ਜਦੋਂ ਪੰਜਾਬ ਦੇ ਲੋਕਾਂ ਨੇ ਬੇਤਹਾਸ਼ਾ ਪ੍ਰੈਸ਼ਰ ਪਾਇਆ, ਆਪੋਜੀਸ਼ਨ ਪਾਰਟੀਆਂ ਨੇ ਪ੍ਰੈਸ਼ਰ ਪਾਇਆ, ਤੇ ਅੱਜ ਤੋਂ 2-3 ਦਿਨ ਪਹਿਲਾਂ ਉਸ ਨੂੰ ਵੀ ਕੱਢ ਦਿੱਤਾ। ਲੇਕਿਨ ਕੱਢਿਆ ਇਹ ਕਹਿ ਕੇ ਕਿ ਜ਼ਾਤੀ ਰੀਜ਼ਨਸ ਨੇ ਜੀ, ਪਰਸਨਲ ਰੀਜ਼ਨਸ। ਇਹ ਪਰਸਨਲ ਰੀਜ਼ਨ ਕੀ ਹੈ ਜੀ? ਫੌਜਾ ਸਿੰਘ ਸਰਾਰੀ ਨੂੰ ਸਾਰੀ ਦੁਨੀਆ ਨੂੰ ਪਤਾ ਕਿ ਉਹ ਭ੍ਰਿਸ਼ਟਾਚਾਰ ਦੇ ਕਰਕੇ ਕੱਢਿਆ ਗਿਆ ਵਾ, ਪਰ ਇਹਨਾਂ ਨੇ ਸਵੀਕਾਰ ਨਹੀਂ ਕੀਤਾ, ਉਹਦੇ ਖਿਲਾਫ ਪਰਚਾ ਨਹੀਂ ਦਰਜ ਕੀਤਾ, ਉਸ ਨੂੰ ਅਰੈਸਟ ਨਹੀਂ ਕੀਤਾ। ਇਹ ਤਾਂ ਸਾਡੀ ਮੰਗ ਪਬਲਿਕ ਡੋਮੇਨ 'ਚ ਹੈਗੀ। ਅਗਲੀ C ਆ ਜੋ
ਕ੍ਰਿਮੀਨਲਸ ਨਹੀਂ ਆਉਣ ਦਿਆਂਗੇ ਜੀ ਰਾਜਨੀਤੀ 'ਚ। ਚਲੋ ਬਾਕੀ ਐਮਐਲਏ ਨੂੰ ਛੱਡ ਦਿੰਦੇ, 92 ਦਾ ਕੀ ਹਸ਼ਰ ਹੈ। ਜਿਹੜਾ ਡਾਕਟਰ ਬਲਬੀਰ ਸਿੰਘ ਨੂੰ ਪਿਛਲੇ ਦਿਨੀ ਮਿਨਿਸਟਰ ਬਣਾਇਆ, ਇਹਦੇ ਨਾਲੋਂ ਜ਼ਿਆਦਾ ਐਸਟੈਬਲਿਸ਼ਡ ਕ੍ਰਿਮੀਨਲ ਕੀ ਹੋ ਸਕਦਾ? ਰੋਪੜ ਦੀ ਸੈਸ਼ਨ ਕੋਰਟ ਅਦਾਲਤ ਨੇ ਉਹਨੂੰ 3 ਸਾਲ ਕੈਦ ਬਾਮਸ਼ੱਕਤ, ਹੀ ਹੈਜ਼ ਬੀਨ ਕਨਵਿਕਟਡ ਫॉर 3 ਇਅਰਸ। ਠੀਕ ਆ, ਉਸ ਨੂੰ ਹਾਈ ਕੋਰਟ ਨੇ ਫਿਲਹਾਲ ਬੇਲ ਦੇ ਦਿੱਤੀ, ਲੇਕਿਨ ਇੱਕ ਗੱਲ ਯਾਦ ਰਹੇ, ਔਰ ਕੱਲਾ ਡਾਕਟਰ ਬਲਬੀਰ ਸਿੰਘ ਨਹੀਂ ਕਨਵਿਕਟਡ, ਉਹਦਾ ਸਾਰਾ ਪਰਿਵਾਰ ਕਨਵਿਕਟਡ ਆ। ਔਰ ਉਹਦੀ ਲੜਾਈ ਵੀ ਬਿਲਕੁਲ ਆਪਣੇ ਇਮੀਡੀਏਟ ਰਿਸ਼ਤੇਦਾਰਾਂ ਦੇ ਨਾਲ ਹੈ। ਕੋਈ ਲੈਂਡ ਗ੍ਰੈਬਿੰਗ ਨੂੰ ਲੈ ਕੇ, ਜ਼ਮੀਨ ਨੂੰ ਹੜਪਣ ਦੇ ਸਿਲਸਿਲੇ ਵਿੱਚ ਆਪਣੇ ਹੀ ਸ਼ਾਇਦ ਉਹਦੇ ਸਾਲੇਹਾਰ ਦੇ ਪਰਿਵਾਰ ਦੇ ਨਾਲ ਜਾਂ ਸਾਲੇ ਦੇ ਪਰਿਵਾਰ ਦੇ ਨਾਲ ਬੇਤਹਾਸ਼ਾ ਕੁੱਟਮਾਰ ਕੀਤੀ, ਸਿਰਫ ਪ੍ਰਾਪਰਟੀ ਹੜਪਣ ਦੇ ਨਜ਼ਰੀਏ ਨਾਲ। ਉਹ ਜਿਹੜੀ ਬੀਬੀ ਆ, ਉਹ ਕਾਫੀ ਬਜ਼ੁਰਗ ਆ, ਪਰਮਜੀਤ ਕੌਰ ਸੈਣੀ, ਜਿਨ੍ਹਾਂ ਨੇ ਇਹਨਾਂ ਨੂੰ ਸਜ਼ਾ ਕਰਾਈ ਹੈ 3 ਸਾਲ ਕੈਦ ਬਾਮਸ਼ੱਕਤ। ਤੇ ਫਿਰ ਵੀ ਕੇਜਰੀਵਾਲ ਸਾਹਿਬ ਨੂੰ ਉਹ ਬਹੁਤ ਕੱਟੜ ਇਮਾਨਦਾਰ ਲੱਗਦੇ। ਮੇਰਾ ਉਹਦੇ ਨਾਲ ਜ਼ਾਤੀ ਕੁਝ ਨਹੀਂਗਾ, ਹਾਲਾਂਕਿ ਮੈਨੂੰ ਸਾਜ਼ਿਸ਼ ਕਰਨ ਵਿੱਚ ਸਭ ਤੋਂ ਵੱਡਾ ਰੋਲ ਡਾਕਟਰ ਬਲਬੀਰ ਸਿੰਘ ਦਾ ਸੀਗਾ, ਜਦੋਂ ਉਹਨੇ ਪਾਰਟੀ ਦੋ ਫਾੜ ਕਰਾਈ ਆ 2017 ਦੇ ਵਿੱਚ, 18 'ਚ। ਤੇ ਉਹਨੂੰ ਕਹਿੰਦੇ ਜੀ ਬਹੁਤ ਕੱਟੜ ਇਮਾਨਦਾਰ, ਮਤਲਬ ਜਿਹੜਾ ਆਦਮੀ ਕਨਵਿਕਟਡ ਆ, ਮਤਲਬ ਕਹਿਣ ਤੋਂ ਭਾਵ ਕਿ ਇਹਨਾਂ ਨੂੰ 15 ਮਿਨਿਸਟਰ ਬਣਾਉਣੇ ਸੀ, ਇਹਨਾਂ ਨੇ ਬਣਾਏ ਨੇ 14-15 ਮਿਨਿਸਟਰਸ। ਇਹਨਾਂ ਨੂੰ 14-15 ਬੰਦੇ 3 ਕਰੋੜ ਦੀ ਆਬਾਦੀ ਚੋਂ ਚੱਜ ਦੇ ਨਹੀਂ ਲੱਭੇ। 2 ਪਹਿਲਾਂ ਕੱਢਤੇ ਭ੍ਰਿਸ਼ਟਾਚਾਰ ਕਰਕੇ, ਤੇ ਡਾਕਟਰ ਬਲਬੀਰ ਸਿੰਘ ਜਿਹੜਾ ਕਨਵਿਕਟਡ ਸੀਗਾ, ਸਜ਼ਾ ਯਾਫਤਾ, ਉਸ ਨੂੰ ਚੱਕ ਕੇ ਲਿਆਤਾ। ਇਦਾਂ ਤਾਂ ਕਿਸੇ, ਮੈਂ ਕਿਹਾ ਪੁਰਾਣੀ ਕਾਂਗਰਸ ਤੇ ਅਕਾਲੀ ਦਲ ਨੇ ਵੀ ਨਹੀਂ ਕਦੀ ਕੀਤਾ ਸੀਗਾ। ਜੇ ਕੀਤਾ ਸੀ ਤਾਂ ਦੱਸ ਦਿਓ, ਮੈਨੂੰ ਉਦਾਹਰਨ ਦੇ ਦਿਓ ਤੁਸੀਂ। ਤੇ ਤੀਸਰੀ ਸੀ ਕਰੈਕਟਰ। ਹੁਣ ਮੈਂ ਬਹੁਤਿਆਂ ਬਾਰੇ ਨਹੀਂ ਕਹਿਣਾ ਚਾਹੁੰਦਾ, ਇਹਨਾਂ ਦਾ ਪਠਾਨ ਮਾਜਰਾ ਐਮਐਲਏ, ਉਹਦਾ ਕਰੈਕਟਰ ਬਾਰੇ ਕੀ ਕਹਾਇਆ ਜੀ? ਮਤਲਬ ਔਰਤਾਂ ਇਲਜ਼ਾਮ ਲਾ ਰਹੀਆਂ ਨੇ ਕਿ ਸਾਡੇ ਨਾਲ ਧੋਖਾਧੜੀ, ਸਾਡੇ ਨਾਲ ਵਾਅਦਾ ਖਿਲਾਫੀ, ਸਾਡੇ ਨਾਲ ਸੈਕੰਡ ਮੈਰਿਜ। ਇਹਦੇ ਤੋਂ ਜ਼ਿਆਦਾ ਹੋਰ ਕਰੈਕਟਰਲੈਸ ਕੀ ਹੋ ਸਕਦਾ ਜੀ? ਮੇਰੇ ਖਿਆਲ ਹੋਰ ਵੀ ਹੋਣੇ ਆ, ਉਦਾਹਰਨ ਮੈਨੂੰ ਹੁਣ ਭੁੱਲ ਰਹੇ ਨੇ, ਸਾਹਮਣੇ ਯਾਦ ਨਹੀਂ ਆ ਰਹੇ। ਮਤਲਬ 3 ਕਰੋੜ ਆਬਾਦੀ ਚੋਂ ਆਪਾਂ ਬਦਲ ਦੀ ਗੱਲ ਕਰਕੇ 90 ਬੰਦੇ ਚੁਣ ਕੇ ਆਏ, 92। ਉਹਨਾਂ ਚੋਂ 15 ਬੰਦੇ ਆਪਾਂ ਸਿਲੈਕਟ ਕਰਨੇ ਸੀਗੇ, ਜਿਹੜੇ 3 ਸੀਜ਼ ਚੋਂ ਕੇਜਰੀਵਾਲ ਤੁਹਾਡੀ ਸੀ ਚੋਂ ABC, ਉਹ ਚੋਂ 3 ਚੋਂ ਉਹ ਪੈਮਾਨਾ ਉਹਨਾਂ ਤੇ ਲਾਗੂ ਹੋਣਾ ਚਾਹੀਦਾ ਵਾ। ਤੇ ਨਾ ਇਹ ਕਰਪਟ ਬੰਦੇ ਰੋਕ ਸਕੇ, ਉਹਨਾਂ ਨੂੰ ਮਿਨਿਸਟਰ ਬਣਾਇਆ। ਹਾਲੇ ਤਾਂ ਮੈਂ ਕ੍ਰਿਮੀਨਲ ਦੀ ਗੱਲ ਭੁੱਲ ਚੱਲਿਆ ਸੀ, ਕੁਲਦੀਪ ਸਿੰਘ ਧਾਲੀਵਾਲ ਦੂਸਰਾ ਮਿਨਿਸਟਰ ਜਿਹੜਾ ਹੈ ਇਹਨਾਂ ਦਾ, 2019 'ਚ ਇਹਦੇ ਆਪਣੇ ਪਿੰਡ ਜਗਦੇਵ ਕਲਾਂ ਦੇ ਵਿੱਚ ਇੱਕ ਸੈਂਸੀ ਦਾ ਕਤਲ ਹੋਇਆ ਵਾ, ਔਰ ਉਸ FIR ਵਿੱਚ ਉਹਦਾ ਨਾਮ ਦਰਜ, ਔਰ ਨਾਮ ਦਰਜ ਵੀ ਕੋਈ ਛੋਟੀ ਮੋਟੀ ਗੱਲ ਤੇ ਨਹੀਂ ਹੋਇਆ। ਹਾਈ ਕੋਰਟ ਨੇ ਇਨਸਟਰਕਸ਼ਨ ਦਿੱਤੀਆਂ, ਡਾਇਰੈਕਸ਼ਨਸ ਪੁਲਿਸ ਨੂੰ, ਤੇ ਹਾਈ ਕੋਰਟ ਦੀ ਡਾਇਰੈਕਸ਼ਨਸ ਤੇ ਪੁਲਿਸ ਨੇ ਉਹਦੇ 'ਚ FIR ਦੇ ਵਿੱਚ ਕਤਲ ਦੀ ਸਾਜ਼ਿਸ਼ ਵਿੱਚ 120B ਦੇ ਵਿੱਚ ਕੁਲਦੀਪ ਧਾਲੀਵਾਲ ਨੂੰ ਨਾਮ ਪਾਇਆ। ਬਾਅਦ ਵਿੱਚ ਉਹਨੇ ਭਾਵੇਂ ਹਾਈ ਕੋਰਟ ਤੋਂ ਐਂਟੀਸਿਪੇਟਰੀ ਬੇਲ ਕਰਾ ਲਈ, ਪਰ ਅੱਜ ਵੀ ਜਿਹੜਾ ਅੰਮ੍ਰਿਤਸਰ ਦੀ ਸੈਸ਼ਨ ਕੋਰਟ ਵਿੱਚ ਟ੍ਰਾਇਲ ਚੱਲ ਰਿਹਾ, ਉਹਦੇ ਖਾਨਾ ਨੰਬਰ 2 ਦੇ ਵਿੱਚ ਬਤੌਰ ਮੁਜਰਿਮ ਕੁਲਦੀਪ ਸਿੰਘ ਧਾਲੀਵਾਲ ਸੀ ਕ੍ਰਿਮੀਨਲ। ਕੇਜਰੀਵਾਲ ਸਾਹਿਬ ਥੋੜਾ ਜਵਾਬ ਤਾਂ ਦਿਓ ਲੋਕਾਂ ਨੂੰ ਕਿ ਤੁਹਾਡੀਆਂ 3 ਸੀਜ਼ ਕਿੱਥੇ ਗਈਆਂ ਨੇ ਹੁਣ? ਕ੍ਰਿਮੀਨਲ, ਕੈਰੈਕਟਰ ਐਂਡ ਕਰਪਸ਼ਨ। ਬਸ ਇਹੀ ਤੁਹਾਨੂੰ ਅੱਜ ਪੰਜਾਬ ਦੇ ਲੋਕਾਂ ਨੂੰ ਦੱਸਣਾ ਸੀਗਾ। ਸੋ ਮੇਰਾ ਇਹ ਮੰਨਣਾ, ਮੈਂ ਦਾਅਵੇ ਨਾਲ ਕਹਿ ਸਕਦਾ ਵਾਂ ਕਿ ਜਿੰਨੇ ਨਾਰੇ ਲਾਏ ਇਹਨਾਂ ਨੇ ਬਦਲਾਓ ਦੇ, ਉਹ ਸਾਰੇ ਫਰਜ਼ੀ ਸੀਗੇ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਮਾਨ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਇਸ ਕਦਰ ਫੇਲ ਹੋ ਚੁੱਕੀ ਹੈ ਕਿ ਹੁਣ ਕਾਨੂੰਨ ਦੇ ਰਖਵਾਲੇ ਵੀ ਸੁਰੱਖਿਅਤ ਨਹੀਂ ਰਹੇ। ਲੁੱਟਾਂ ਖੋਹਾਂ, ਡਕੈਤੀਆਂ, ਫਿਰੌਤੀਆਂ ਆਮ ਜਿਹੀ ਗੱਲ ਹੋ ਚੁੱਕੀ ਹੈ। ਉਹਨਾਂ ਨੇ ਇਸ ਗੱਲ ਵਿੱਚ ਲੁਟੇਰਿਆਂ ਵੱਲੋਂ ਪੁਲਿਸ ਮੁਲਾਜ਼ਮ ਦੇ ਕਤਲ ਦਾ ਜ਼ਿਕਰ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਸ਼ਰਾਰਤੀ ਅਨਸਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਪਹਿਲਾਂ ਜਲੰਧਰ ਤੇ ਹੁਣ ਫਗਵਾੜਾ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ। ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਫੋਕੇ ਐਲਾਨਾਂ ਤੇ ਇਸ਼ਤਿਹਾਰਬਾਜ਼ੀ ਦੀ ਰਾਜਨੀਤੀ ਵਿੱਚੋਂ ਨਿਕਲ ਕੇ ਜ਼ਮੀਨੀ ਹਕੀਕਤ ਤੋਂ ਜਾਣੂ ਹੋਵੇ, ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ। ਇੱਥੇ ਦੇ ਕਾਨੂੰਨ ਅਵਸਥਾ ਨੂੰ, ਹਾਲਾਤ ਨੂੰ ਸੁਧਾਰ ਕਰੋ। ਇੰਡਸਟਰੀ ਚੱਕ ਕੇ ਬਾਹਰ ਭੱਜੀ ਜਾ ਰਹੀ ਹੈ। ਇੱਕ ਸਮੇਂ 'ਚ ਜਿੱਥੇ ਯੂਪੀ ਬਿਹਾਰ ਦੇ ਬੰਦੇ ਆ ਕੇ ਪੰਜਾਬ 'ਚ ਕੰਮ ਕਰਦੇ ਸੀ, ਹੁਣ ਪੰਜਾਬ ਦੀ ਪੁਰਾਣੀ ਇੰਡਸਟਰੀ ਚੱਕ ਕੇ ਯੂਪੀ ਜਾ ਰਹੀ ਹੈ, ਕੋਈ ਜੰਮੂ ਕਸ਼ਮੀਰ ਜਾ ਰਹੀ ਹੈ। ਤੂੰ ਪੰਜਾਬ ਨੂੰ ਸਾਂਭੋ। ਲੋਕਾਂ ਦੇ ਘਰਾਂ ਤੇ ਨਸ਼ਾ ਪਹੁੰਚਿਆ ਹੋਇਆ। ਜਿਹੜੀ ਕੱਟੜ ਇਮਾਨਦਾਰ ਸਰਕਾਰ ਕਹਿੰਦੀ ਸੀ, ਅੱਜ ਇਹਨਾਂ ਦੀ ਇਮਾਨਦਾਰੀ ਦਾ ਸਬੂਤ ਦੇਖ ਲਓ। ਕਦੇ ਇੱਕ ਮੰਤਰੀ ਨੂੰ ਕੱਢਤਾ, ਕਦੇ ਦੂਜੇ ਨੂੰ ਕੱਢਤਾ ਭ੍ਰਿਸ਼ਟਾਚਾਰ ਕਰਕੇ, ਲੇਕਿਨ ਪਰਚਾ ਕਿਹਦੇ ਉੱਤੇ ਦਰਜ ਕੀਤਾ ਹੈ? ਜੇਲ੍ਹ ਕਿਹਨੂੰ ਕੀਤੀ ਹੈ? ਉਹ ਉਹੀ ਤੁਰੇ ਫਿਰਦੇ ਨੇ। ਇਹ ਡਰਾਮੇਬਾਜ਼ੀ ਨਹੀਂ ਚੱਲੂਗੀ। ਇਹ ਤੁਹਾਡੇ ਚੁਟਕਲੇ ਜੇ ਤੋਤਲੇ ਜੇ ਚੱਲਦੇ ਸੀ ਜਦ ਫਿਲਮਾਂ 'ਚ ਐਕਟ ਕਰਦੇ ਸੀ, ਹੁਣ ਤੁਹਾਡੇ ਉੱਤੇ ਵੱਡੀ ਜ਼ਿੰਮੇਵਾਰੀ। ਉਹਨਾਂ ਜ਼ਿੰਮੇਵਾਰੀਆਂ ਨੂੰ ਸਾਂਭੋ। ਗਰੀਬਾਂ ਦੇ ਆ ਕੇ ਹਾਲਾਤ ਦੇਖੋ, ਕਿਸਾਨਾਂ ਦੇ ਹਾਲਾਤ ਦੇਖੋ, ਵਿਚਾਰੇ ਮੁਲਾਜ਼ਮਾਂ ਦੇ ਹਾਲਾਤ ਦੇਖੋ। ਸਾਰੇ ਜਣੇ ਸੜਕਾਂ ਤੇ ਉਤਰੇ ਹੋਏ ਨੇ ਤੇ ਪੰਜਾਬ ਦੇ ਹਾਲਾਤ ਬਹੁਤ ਹੀ ਚਿੰਤਾ ਵਾਲੇ ਹੈਗੇ। ਨੌਜਵਾਨ ਛੱਡ ਬਾਹਰ ਜਾਈ ਜਾ ਰਹੇ ਨੇ, ਵਿਦੇਸ਼ਾਂ ਵੱਲ ਭੱਜ ਰਹੇ।
ਮਾਣਯੋਗ ਸੁਪਰੀਮ ਕੋਰਟ ਵੱਲੋਂ ਧਰਮ ਪਰਿਵਰਤਨ ਨੂੰ ਸਿਆਸੀ ਰੰਗਤ ਨਾ ਦਿੱਤੇ ਜਾਣ ਦੇ ਦਿੱਤੇ ਪ੍ਰਤੀਕਰਮ ਤੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕਦੇ ਵੀ ਸਵੈ ਇੱਛਾ ਤੋਂ ਇਲਾਵਾ ਜ਼ਬਰਦਸਤੀ ਧਰਮ ਪਰਿਵਰਤਨ ਨਹੀਂ ਕੀਤਾ ਜਾਂਦਾ। ਉਹਨਾਂ ਕਿਹਾ ਕਿ ਸਿੱਖ ਧਰਮ ਸਰਬੱਤ ਦੇ ਭਲੇ ਦੇ ਸਿਧਾਂਤ ਉੱਤੇ ਚੱਲਦੇ ਹੋਏ ਵਿਦੇਸ਼ਾਂ ਵਿੱਚ ਵੀ ਫੈਲਿਆ ਹੋਇਆ ਹੈ। ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਅਕਾਲੀ ਦਲ ਸੰਯੁਕਤ ਵਿੱਚ ਜਾਣ ਨੂੰ ਲੈ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਕੋਈ ਵੀ ਵਿਅਕਤੀ ਜਾਂ ਦਲ ਕਾਮਯਾਬ ਨਹੀਂ ਹੋ ਸਕਦਾ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਦਸਤਖਤ ਮੁਹਿੰਮ ਚਲਾਈ ਗਈ ਸੀ, ਉਸ ਨੂੰ ਨੇਪਰੇ ਚਾੜ ਕੇ ਰਾਜਪਾਲ ਨੂੰ ਮੈਮੋਰੈਂਡਮ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਮੁਹਾਲੀ ਵਿੱਚ ਜਿਹੜਾ ਧਰਨਾਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਇਆ ਗਿਆ ਹੈ ਉਸ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਇਕਜੁੱਟ ਹੋ ਕੇ ਬਾਹਰੀ ਤਾਕਤਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਜੀਰਾ ਮੋਰਚੇ ਨੂੰ ਸਹਿਯੋਗ ਕਰਨ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਕਿ ਇਹ ਲੜਾਈ ਸਾਂਝਾ ਮੋਰਚਾ ਜੀਰਾ ਦੇ 40 ਪਿੰਡਾਂ ਦੀ ਲੜਾਈ ਨਹੀਂ ਬਲਕਿ ਇਹ ਹਰ ਉਸ ਇਨਸਾਨ ਦੀ ਲੜਾਈ ਹੈ ਜਿਸ ਨੇ ਵੀ ਇਸ ਪੰਜ ਦਰਿਆਵਾਂ ਦੀ ਧਰਤੀ ਤੇ ਜਨਮ ਲਿਆ ਹੈ। ਇਹ ਲੜਾਈ ਪੰਜਾਬ ਨੂੰ ਬਿਮਾਰੀਆਂ ਤੋਂ ਮੁਕਤ ਰੱਖਣ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ। ਉਹਨਾਂ ਕਿਹਾ ਕਿ ਦਿੱਲੀ ਮੋਰਚੇ ਦੌਰਾਨ ਜੋ ਯਾਰੀ ਕਾਰਪੋਰੇਟ ਘਰਾਣਿਆਂ ਨਾਲ ਕੇਂਦਰ ਸਰਕਾਰ ਵੱਲੋਂ ਨਿਭਾਈ ਜਾ ਰਹੀ ਸੀ ਉਹੀ ਯਾਰੀ ਪੰਜਾਬ ਸਰਕਾਰ ਵੱਲੋਂ ਜੀਰਾ ਵਿਖੇ ਦੀਪ ਮਲਹੋਤਰਾ ਨਾਲ ਨਿਭਾਈ ਜਾ ਰਹੀ ਹੈ। ਆਪ ਸਰਕਾਰ ਨੂੰ ਡੱਲੇਵਾਲ ਨੇ ਕਿਹਾ ਕਿ ਸੀਐਮ ਬਣਨ ਤੋਂ ਪਹਿਲਾਂ ਭਗਵੰਤ ਮਾਨ ਖੁਦ ਅਜਿਹੀਆਂ ਜਾਨਲੇਵਾ ਫੈਕਟਰੀਆਂ ਨੂੰ ਬੰਦ ਕਰਵਾਉਣ ਲਈ ਆਵਾਜ਼ ਚੁੱਕਦੇ ਰਹੇ ਹਨ, ਪਰ ਸੱਤਾ ਮਿਲਣ ਨਾਲ ਉਹਨਾਂ ਦੇ ਹਾਵ ਭਾਵ ਹੀ ਬਦਲ ਗਏ ਹਨ। ਦੇਖੋ, ਜਿਸ ਤਰੀਕੇ ਦੇ ਨਾਲ ਸਰਕਾਰ ਧੱਕੇਸ਼ਾਹੀ ਕਰਦੀ ਨਜ਼ਰ ਆ ਰਹੀ ਹੈ, ਅਗਰ ਉਹ ਸਾਰੀ ਗੱਲ ਨੂੰ ਅਸੀਂ ਦੇਖਾਂਗੇ ਤਾਂ ਫਿਰ ਇਨਸਾਫ ਪਸੰਦ ਲੋਕ ਜਿਹੜੇ ਲੋਕਾਂ ਦੇ ਨਾਲ ਹੁੰਦਾ ਧੱਕੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਉਹਨਾਂ ਨੂੰ ਮੈਦਾਨ ਦੇ ਵਿੱਚ ਆਉਣਾ ਪਏਗਾ। ਉਹ ਚਾਹੇ ਕਿਸੇ ਵੀ ਦੇਸ਼ ਦੇ ਕੋਨੇ 'ਚ ਬੈਠੇ ਹੋਣ, ਉਹਨਾਂ ਨੂੰ ਇਸ ਲੜਾਈ ਦੇ ਮੈਦਾਨ 'ਚ ਆਉਣਾ ਪਏਗਾ। ਔਰ ਉਹਨਾਂ ਲੋਕਾਂ ਦੇ ਵਿੱਚੋਂ ਐਸਕੇਐਮ ਗੈਰ ਰਾਜਨੀਤਿਕ ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਸਿਰਸਾ ਦੇ ਵਿੱਚ, ਪੰਜਾਬ ਤੇ ਹਰਿਆਣਾ ਰਾਜਸਥਾਨ ਚੈਪਟਰ ਦੀ। ਉਹਨਾਂ ਸਾਰਿਆਂ ਨੇ ਮਿਲ ਕੇ ਇਸ ਜੀਰਾ ਸ਼ਰਾਬ ਫੈਕਟਰੀ ਦੇ ਖਿਲਾਫ ਚੱਲਦੇ ਅੰਦੋਲਨ ਨੂੰ ਭਰਪੂਰ ਸਮਰਥਨ ਦੇਣ ਦਾ ਫੈਸਲਾ ਲਿਆ ਹੈ। ਉਸੇ ਫੈਸਲੇ ਦੇ ਵਿੱਚੋਂ ਅੱਜ ਅਸੀਂ ਇੱਥੇ ਜੀਰਾ ਫੈਕਟਰੀ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਹਾਂ। ਔਰ ਇੱਥੇ ਮੈਂ ਇਹ ਗੱਲ ਕਹਿਣੀ ਜ਼ਰੂਰ ਲਾਜ਼ਮੀ ਸਮਝੂੰਗਾ ਕਿ ਦੋਸਤੋ, ਇਹ ਫੈਕਟਰੀ ਦੀ ਜਿਹੜੀ ਲੜਾਈ ਹੈ ਇਹ 40 ਪਿੰਡਾਂ ਦੀ ਲੜਾਈ ਨਹੀਂ ਹੈ, ਇਹ ਵਾਤਾਵਰਣ ਦੀ ਲੜਾਈ ਹੈ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਲੜਾਈ ਹੈ, ਪੰਜਾਬ ਨੂੰ ਬਿਮਾਰੀਆਂ ਤੋਂ ਮੁਕਤ ਕਰਵਾਉਣ ਦੀ ਤੇ ਮੁਕਤ ਰੱਖਣ ਦੀ ਲੜਾਈ ਹੈ। ਇਸ ਲੜਾਈ ਦੇ ਵਿੱਚ ਇਹ ਕਤਈ ਨਹੀਂ ਸੋਚਣਾ ਚਾਹੀਦਾ ਕਿ ਕੁਝ ਲੋਕਾਂ ਦੀ ਲੜਾਈ ਹੈ। ਇਸ ਕਰਕੇ ਸਾਰੀਆਂ ਇਨਸਾਫ ਪਸੰਦ ਜਥੇਬੰਦੀਆਂ ਤੇ ਲੋਕਾਂ ਨੂੰ ਇਸ ਮੋਰਚੇ ਦੇ ਵਿੱਚ ਆਉਣ ਦੀ ਜ਼ਰੂਰਤ ਹੈ। ਇਸੇ ਜ਼ਰੂਰਤ ਨੂੰ ਮਹਿਸੂਸ ਕਰਕੇ ਅਸੀਂ ਇੱਥੇ ਵੱਡੀ ਗਿਣਤੀ ਅੱਜ ਇੱਥੇ ਕਾਫਲਾ ਲੈ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਹਾਜ਼ਰੀ ਭਰੀ ਹੈ। ਦੋਸਤੋ, ਇਹ ਗੱਲ ਕਹਿਣੀ ਜ਼ਰੂਰ ਸਮਝਾਂਗਾ ਲਾਜ਼ਮੀ ਕਿ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਇਨਸਾਫ ਦੇਣ ਦੀਆਂ ਗੱਲਾਂ ਕਰਨ ਵਾਲੀ ਭਗਵੰਤ ਮਾਨ ਦੀ ਸਰਕਾਰ ਜਿਹੜੇ ਲਗਾਤਾਰ ਚੋਣਾਂ ਤੋਂ ਪਹਿਲਾਂ ਅਜਿਹੀਆਂ ਫੈਕਟਰੀਆਂ ਦੇ ਖਿਲਾਫ ਆਪ ਬੋਲਦੇ ਨੇ, ਉਹਨਾਂ ਦੀਆਂ ਵੀਡੀਓਜ਼ ਲੋਕਾਂ ਦੇ ਸਾਹਮਣੇ ਪਈਆਂ ਨੇ। ਲੇਕਿਨ ਅੱਜ ਜਦੋਂ ਆਪਦੀ ਵਾਰੀ ਆਈ ਹੈ, ਅੱਜ ਮੂੰਹ ਛੁਪਾ ਕੇ ਬਹਿ ਗਏ ਨੇ। ਅੱਜ ਮੂੰਹ ਛੁਪਾ ਕੇ ਨਹੀਂ ਬਹਿ ਗਏ, ਸਗੋਂ ਉਲਟ ਦਿਸ਼ਾ ਵੱਲ ਚੱਲ ਕੇ ਲੋਕਾਂ ਦੇ ਡਾਂਗਾਂ ਬਰਸਾਉਣੀਆਂ, ਲੋਕਾਂ ਦੇ ਉੱਤੇ ਮੁਕੱਦਮੇ ਦਰਜ ਕਰਨੇ, ਲੋਕਾਂ ਦਾ ਪੈਸਾ ਉਹ ਕਾਰਪੋਰੇਟ ਲੋਕਾਂ ਨੂੰ ਦੇ ਦੇਣਾ। ਔਰ ਜਦੋਂ ਕਿ ਅਗਰ ਹਾਈ ਕੋਰਟ ਨੇ ਫੈਸਲਾ ਲੈ ਲਿਆ ਸੀ ਤਾਂ ਡਬਲ ਬੈਂਚ ਦੇ ਜਾਣਾ ਮਤਲਬ ਸਰਕਾਰ ਦੀ ਰਿਸਪੌਂਸਿਬਿਲਟੀ ਬਣਦੀ ਸੀ। ਅਗਰ ਸਰਕਾਰ ਉੱਥੇ ਨਹੀਂ ਗਈ ਤਾਂ ਸਿੱਧ ਹੁੰਦਾ ਕਿ ਸਰਕਾਰ ਦੀ ਮਿਲੀ ਭੁਗਤ ਸੀ। ਸਰਕਾਰ ਇਮਾਨਦਾਰੀ ਨਾਲ ਕੰਮ ਕਰੇ। ਇਹ ਸਾਰੇ ਪੱਖ ਅਗਰ ਹਾਈ ਕੋਰਟ ਦੇ ਵਿੱਚ ਰੱਖਦੀ ਹੈ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਾਡਾ ਜਿਹੜਾ 20 ਕਰੋੜ ਰੁਪਈਆ ਫੈਕਟਰੀ ਨੂੰ ਗਿਆ, ਉਹ ਫੈਕਟਰੀ ਕੋਲੇ ਰਹੇ, ਉਹ ਵਾਪਸ ਵੀ ਲੈਣਾ ਬਣਦਾ ਸਰਕਾਰ ਦਾ, ਦੀ ਜ਼ਿੰਮੇਵਾਰੀ ਬਣਦੀ ਹੈ। ਸਰਕਾਰ ਲੋਕਾਂ ਦੀ ਹੈ, ਪੈਸਾ ਲੋਕਾਂ ਦਾ ਹੈ। ਇਹ ਜ਼ਰੂਰੀ ਨਹੀਂਗਾ ਕਿ ਜੇ ਭਗਵੰਤ ਮਾਨ ਦੀ ਸਰਕਾਰ ਬਣ ਗਈ ਤੇ ਤੂੰ ਪੈਸਾ ਭਰਤੇ, ਉਹ ਪਬਲਿਕ ਦੇ ਪੈਸੇ ਨੇ, ਉਹਨਾਂ ਪੈਸਿਆਂ ਨੂੰ ਵਾਪਸ ਮੁੜਵਾਉਣਾ। ਇੱਥੇ ਹੀ ਨਹੀਂ, ਇਹ ਜਿੰਨੇ ਲੋਕਾਂ ਦਾ ਨੁਕਸਾਨ ਹੋਇਆ ਇਸ ਇਲਾਕੇ ਦੇ ਵਿੱਚ ਇਸ ਫੈਕਟਰੀ ਦੇ ਕਾਰਨ, ਉਹ ਸਾਰੇ ਦੇ ਸਾਰੇ ਨੁਕਸਾਨ ਦੀ ਪੂਰਤੀ ਕਰਵਾਉਣੀ, ਉਹ ਵੀ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਉਹ ਕਰਵਾਵੇ ਸਰਕਾਰ।